ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਤੇ ਸੱਜਣੋ ਤੇ ਮਿੱਤਰੋ, ਚੁਣਾਵ ਦਾ ਜਿਹੜਾ ਅਮਲ ਹੈ ਉਹ ਜਾਰੀ ਹੈ। ਕਾਗਜ਼ਾਤ ਜਿਹੜੇ ਨੇ ਉਹ ਜਮ੍ਹਾਂ ਹੋ ਚੁੱਕੇ ਨੇ, ਉਹਨਾਂ ਦੇ ਉੱਤੇ ਜਿਹੜੇ ਇਤਰਾਜ਼ ਸਨ ਉਹ ਲੱਗ ਚੁੱਕੇ ਨੇ ਤੇ ਜਿਹੜੇ ਨਿਤਰੇ ਹੋਏ ਉਮੀਦਵਾਰ ਨੇ ਉਹਨਾਂ ਦੀ ਜਿਹੜਾ ਫਹਿਰਿਸਤ ਸੂਚੀ ਹੈ ਉਹ ਵੀ ਜਿਹੜੀ ਸਾਹਮਣੇ ਆ ਗਈ ਹੈ। ਤੇ ਹੁਣ ਜਿਹੜਾ ਹੈ ਉਹਨਾਂ ਨੂੰ ਨਿਸ਼ਾਨ ਜਿਹੜੇ ਨੇ ਅਲਾਟ ਕਰਨ ਦੀ ਵਾਰੀ ਜਿਹੜੀ ਹੈ ਉਹ ਆ ਗਈ ਹੈ। ਸੋ 8 ਫਰਵਰੀ ਨੂੰ ਤੁਸੀਂ ਆਪਣੇ ਉਮੀਦਵਾਰਾਂ ਦਾ ਜਿਹੜਾ ਹੈ ਉਹ ਚੁਣਾਵ ਜਿਹੜਾ ਹੈ ਉਹ ਕਰਨਾ ਹੈ। ਸੋ ਇੱਕ ਦਫਾ ਫਿਰ ਤਾਰੀਖ ਨੇ ਜਿਹੜਾ ਹੈ ਉਹ ਤੁਹਾਡੇ ਸਿਰ ਦੇ ਉੱਤੇ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਇਸ ਦੇਸ਼ ਦੇ ਜਿਹੜੇ ਹੁਕਮਰਾਨ ਨੇ ਉਹ ਕੌਣ ਹੋਣਗੇ, ਤੁਸੀਂ ਕਿਸ ਵੰਡ ਦੇ ਵੰਡ ਦੀ ਜਿਹੜੀ ਪਾਰਟੀ ਹੈ ਉਹ ਚਾਹੁੰਦੇ ਹੋ, ਤੁਸੀਂ ਕਿਹਨੂੰ ਸਮਝਦੇ ਹੋ ਕਿ ਉਹ ਕਿਸ ਪਾਰਟੀ ਨੂੰ ਸਮਝਦੇ ਹੋ ਕਿ ਉਹ ਤੁਹਾਡੀ ਜਿਹੜੇ ਮਸਲੇ ਨੇ ਉਹਨਾਂ ਨੂੰ ਜਿਹੜਾ ਹੈ ਹੱਲ ਕਰਨ ਦਾ ਕੋਈ ਉਸ ਦੇ ਕੋਲ ਗਿੱਦੜ ਸਿੰਘੀ ਹੈ, ਕੋਈ ਉਸ ਦੇ ਕੋਲ ਜਿਹੜਾ ਹੈ ਇਸ ਦਾ ਕੋਈ ਹੱਲ ਹੈ। ਕਿਉਂਕਿ ਮੈਦਾਨ 'ਚ ਜਿਹੜੀਆਂ ਉਤਰੀਆਂ ਪਾਰਟੀਆਂ ਨੇ ਉਹ ਇਕਤਦਾਰ ਦੇ ਪਹਿਲੋਂ ਜਿਹੜਾ ਹੈ ਉਹ ਇਕਤਦਾਰ ਲੈ ਚੁੱਕੀਆਂ ਨੇ ਔਰ ਹੰਢਾ ਚੁੱਕੀਆਂ ਨੇ, ਔਰ ਉਸ ਦੇ ਜਿਹੜੇ ਤੱਤ ਨੇ ਉਹ ਵੀ ਤੁਹਾਡੇ ਜਿਹੜਾ ਹੈ ਉਹ ਸਾਹਮਣੇ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਪਾਰਟੀ ਜਿਹੜੀ ਹੈ ਉਹ ਪਹਿਲੀ ਦਫਾ ਮੈਦਾਨ ਦੇ ਵਿੱਚ ਜਿਹੜੀ ਹੈ ਉਹ ਨਹੀਂ ਉਤਰੀ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਕਿ ਸਿਆਸੀ ਪਾਰਟੀਆਂ ਨੇ ਆਪਣੇ ਮਨਸ਼ੂਰ ਵੱਲ ਕੋਈ ਧਿਆਨ ਨਹੀਂ ਦਿੱਤਾ, ਔਰ ਅਜੇ ਤੱਕ ਕੁਝ ਪਾਰਟੀਆਂ ਨੇ ਆਪਣੇ ਮਨਸ਼ੂਰ ਜਿਹੜੇ ਨੇ ਉਹ ਜਾਰੀ ਵੀ ਨਹੀਂ ਕੀਤੇ। ਸੋ ਜਿਨ੍ਹਾਂ ਨੇ ਜਾਰੀ ਕੀਤੇ ਨੇ ਉਹਨਾਂ ਦੇ ਮਨਸ਼ੂਰ ਵੀ ਜਿਹੜੇ ਨੇ ਉਹ ਇੱਕੋ ਜਿਹੇ ਨੇ। ਉਹੀ ਗੱਲ ਕਿ ਐਨੇ ਅਸੀਂ ਮਕਾਨ ਬਣਾ ਦੇਵਾਂਗੇ, ਐਨੇ ਅਸੀਂ ਜਿਹੜਾ ਹੈ ਲੋਕ ਜਿਹੜੇ ਨੇ ਉਹ ਰੋਜ਼ਗਾਰ ਦੇ ਉੱਤੇ ਜਿਹੜਾ ਹੈ ਉਹ ਲਾ ਦੇਵਾਂਗੇ। ਲੇਕਿਨ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਜਨਾਬ ਤੁਸੀਂ ਇਹ 3 ਲੱਖ ਘਰ ਜਿਹੜਾ ਹੈ ਇਹ ਕਿੱਥੋਂ ਬਣਾ ਦੋਗੇ? ਤੁਹਾਡੇ ਕੋਲ ਐਸੀ ਕਿਹੜੀ ਗਿੱਦੜ ਸਿੰਘੀ ਹੈ ਕਿ ਤੁਸੀਂ 3 ਲੱਖ ਜਿਹੜਾ ਘਰ ਹੈ ਉਹ ਬਣਾ ਦਿਓਗੇ? ਪਹਿਲੇ ਜਿਹੜੀ ਤੁਹਾਡੇ ਤੋਂ ਸਰਕਾਰ ਸੀ ਉਹ 10 ਲੱਖ ਘਰ ਬਣਾਉਂਦੀ ਫਿਰਦੀ ਸੀ, 2 ਲੱਖ ਬੰਦਿਆਂ ਨੂੰ ਉਹ 2 ਕਰੋੜ ਬੰਦਿਆਂ ਨੂੰ ਉਹ ਨੌਕਰੀ ਦਿੰਦੀ ਫਿਰਦੀ ਸੀ। ਪਰ ਇਹ ਦੇਖਿਆ ਕਿ ਉਹਨਾਂ ਨੇ ਨੌਕਰੀ ਦੇਣ ਦੀ ਬਜਾਏ ਜਿਹੜੇ ਲੋਕ ਨੌਕਰੀ 'ਤੇ ਲੱਗੇ ਹੋਏ ਸਨ ਉਹਨਾਂ ਨੂੰ ਵੀ ਜਿਹੜਾ ਹੈ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਸੋ ਜਿੱਥੇ ਪਾਲਿਸੀਆਂ ਜਿਹੜੀਆਂ ਨੇ IMF ਔਰ ਵਰਲਡ ਬੈਂਕ ਦੇ ਮਸ਼ਵਰੇ ਦੇ ਨਾਲ ਚੱਲਣੀਆਂ ਨੇ, ਉਹਨਾਂ ਦੇ ਕਹਿਣ 'ਤੇ ਤੁਸੀਂ ਜਿਹੜਾ ਹੈ ਹਕੂਮਤ ਕਰਨੀ ਹੈ, ਕਿਉਂਕਿ ਤੁਹਾਨੂੰ ਚਾਹੀਦਾ ਹੈ ਕਰਜ਼ਾ, ਤੇ ਕਰਜ਼ਾ ਜਿਹੜਾ ਬੰਦਾ ਲਵੇ ਉਹ ਕਰਜ਼ਾ ਦੇਣ ਵਾਲੇ ਦੀਆਂ ਫਿਰ ਸ਼ਰਤਾਂ ਜਿਹੜੀਆਂ ਨੇ ਉਹ ਮੰਨਣੀਆਂ ਪੈਂਦੀਆਂ ਨੇ। ਕਿਸੇ ਪਾਰਟੀ ਨੇ ਨਹੀਂ ਦੱਸਿਆ ਕਿ ਉਹ ਇਹ ਜਿਹੜੇ ਕਰਜ਼ੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਡੀਲ ਕਰੇਗੀ, IMF ਨੂੰ ਉਹ ਕਿਸ ਤਰ੍ਹਾਂ ਡੀਲ ਕਰੇਗੀ, IMF ਜਿਹੜੀਆਂ ਸ਼ਰਤਾਂ ਲਾ ਰਹੀ ਹੈ ਉਹਨਾਂ ਨੂੰ ਉਹ ਕਿਸ ਤਰ੍ਹਾਂ ਨਜਿੱਠੇਗੀ ਉਹਦੇ ਨਾਲ। ਐਸੇ ਉਹਨਾਂ ਨੇ ਕੋਈ ਗੱਲ ਜਿਹੜੀ ਹੈ ਉਹ ਨਹੀਂ ਕੀਤੀ। ਉਹ ਇਸ ਮੁਲਕ ਦੀ ਮੈਸ਼ਤ ਨੂੰ ਕਿਵੇਂ ਬਿਹਤਰ ਕਰਨਗੇ ਕਿ 3 ਲੱਖ ਘਰ ਜਿਹੜਾ ਹੈ ਉਹ ਬਣ ਸਕੇ, ਐਸੇ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਬਸ ਸਾਦਾ ਲਾਈਨਾਂ ਦੇ ਵਿੱਚ ਉਹਨਾਂ ਨੇ ਕਹਿਤਾ ਆਵਾਮ ਨੂੰ ਖੁਸ਼ ਕਰਨ ਲਈ ਕਿ ਅਸੀਂ ਜਿਹੜਾ ਹੈ ਉਹ ਬਿਜਲੀ ਜਿਹੜੀ ਹੈ ਉਹ ਫਰੀ ਦਿਆਂਗੇ, 300 ਯੂਨਿਟ ਤੱਕ ਜਿਹੜਾ ਹੈ ਅਸੀਂ ਬਿਜਲੀ ਵੀ ਜਿਹੜੀ ਹੈ ਉਹ ਆਵਾਮ ਨੂੰ ਜਿਹੜਾ ਹੈ ਉਹ ਸਪਲਾਈ ਕਰਾਂਗੇ। ਪਰ ਕਿਸ ਤਰ੍ਹਾਂ ਕਰਾਂਗੇ ਇਸ ਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਉਹਦੀ ਵਜ੍ਹਾ ਹੈ ਵੀ ਕਿ ਲੋਕਾਂ ਨੇ ਉਹਨਾਂ ਦੇ ਸਾਹਮਣੇ ਇਹ ਸਵਾਲ ਹੀ ਨਹੀਂ ਰੱਖਿਆ। ਲੋਕ ਜਦੋਂ ਇਹ ਸਵਾਲ ਰੱਖਣਗੇ ਕਿ ਜਨਾਬ ਤੁਸੀਂ ਜੋ ਕਹਿ ਰਹੇ ਹੋ ਇਹ ਕਿਸ ਤਰ੍ਹਾਂ ਪੋਸੀਬਲ ਹੈ, ਕਿਵੇਂ ਮੁਮਕਿਨ ਹੈ, ਕਿਸ ਤਰ੍ਹਾਂ ਕਰਕੇ ਦਿਖਾਓਗੇ, ਐਸੇ ਜਰਾ ਵੇਰਵੇ ਦੇ ਨਾਲ ਗੱਲ ਕਰੋ, ਤੇ ਫਿਰ ਬਹੁਤ ਸਾਰੇ ਲੋਕ ਜਦੋਂ ਇਹ ਸਵਾਲ ਕਰਨਗੇ ਤੇ ਫਿਰ ਉਹ ਮਜਬੂਰ ਹੋ ਕੇ ਇਸ 'ਤੇ ਗੱਲ ਕਰਨ ਵੱਲ ਆਉਣਗੇ। ਤੇ ਜੇ ਲੋਕਾਂ ਨੇ ਗੱਲ ਨਾ ਕੀਤੀ ਤੇ ਉਹਨਾਂ ਨੇ ਤੇ ਪਹਿਲੋਂ ਹੀ ਇਸ ਤੋਂ ਹੱਥ ਚੁੱਕ ਲਏ ਨੇ। ਇੱਕ ਵੇਲਾ ਸੀ ਕਿ ਪਾਰਟੀਆਂ ਜਿਹੜੀਆਂ ਸਨ ਉਹ ਕੋਈ ਮਹੀਨਾ 2 ਮਹੀਨੇ ਪਹਿਲੇ ਹੀ ਆਪਣਾ ਮਨਸ਼ੂਰ ਜਿਹੜਾ ਹੈ ਉਹ ਜਾਰੀ ਕਰਦੀਆਂ ਸਨ, ਫਿਰ ਔਰ ਉਸ ਮਨਸ਼ੂਰ ਦੇ ਉੱਤੇ ਬਹਿਸ ਹੁੰਦੀ ਸੀ। ਪਰ ਅੱਜ ਆਲਮ ਇਹ ਵੇ ਕਿ ਜਿਹੜੇ ਮੀਡੀਆ 'ਤੇ ਜਿਹੜੇ ਟਾਕ ਸ਼ੋ ਹੁੰਦੇ ਨੇ ਉਹ 'ਚ ਐਂਕਰ ਪਰਸਨ ਵੀ ਜਿਹੜੇ ਨੇ ਐਡੇ ਮੂਰਖ ਨੇ ਕਿ ਉਹਨਾਂ ਨੇ ਵੀ ਕਦੀ ਇਹ ਸਵਾਲ ਨਹੀਂ ਕੀਤਾ ਕਿ ਜਨਾਬ ਤੁਸੀਂ ਜਿਹੜਾ ਹੈ ਇਹ ਜੋ ਬਿਆਨ ਫਰਮਾ ਰਹੇ ਹੋ ਇਹ ਕਿਸ ਤਰ੍ਹਾਂ ਜਿਹੜਾ ਨਾ ਪੋਸੀਬਲ ਜਿਹੜਾ ਹੈ ਹੋ ਸਕੇਗਾ। ਇਸੇ ਤਰ੍ਹਾਂ ਜਿਸ ਵੇਲੇ ਉਹ ਉਮੀਦਵਾਰ ਆਵਾਮ ਕੋਲ ਜਾਂਦੇ ਨੇ
ਤੇ ਆਵਾਮ ਜਿਹੜੇ ਨੇ ਉਹ ਸਿਰਫ ਇਸ ਗੱਲ ਤੱਕ ਮਹਿਦੂਦ ਨੇ ਕਿ ਸਾਡੀ ਜਿਹੜੀ ਗਲੀ ਹੈ ਉਹ ਨਹੀਂ ਬਣੀ, ਸਾਡੇ ਇੱਥੇ ਗੈਸ ਨਹੀਂ ਆਈ, ਸਾਡੇ ਇੱਥੇ ਸਫਾਈ ਦਾ ਜਿਹੜਾ ਹੈ ਉਹ ਮਸਲਾ ਹੱਲ ਨਹੀਂ ਹੋਇਆ। ਇਸ ਤੋਂ ਅੱਗੇ ਉਹਨਾਂ ਦੀ ਗੱਲ ਜਿਹੜੀ ਹੈ ਉਹ ਨਹੀਂ ਜਾਂਦੀ। ਹਾਲਾਂਕਿ ਇਹ ਗੱਲ ਜਿਹੜੀ ਆਵਾਮ ਹੈ ਉਹਦੀ ਜਾਣਕਾਰੀ 'ਚ ਹੋਣੀ ਚਾਹੀਦੀ ਹੈ ਕਿ MNA ਤੇ MPA ਦਾ ਕੰਮ ਜਿਹੜਾ ਹੈ ਉਹ ਗਲੀਆਂ ਨਾਲੀਆਂ ਜਾਂ ਸਫਾਈ ਜਿਹੜਾ ਹੈ ਉਹ ਕਰਵਾਉਣਾ ਨਹੀਂ ਹੁੰਦਾ। ਇਹ ਕੰਮ ਜਿਹੜੇ ਨੇ ਇਹ ਕਾਰਪੋਰੇਸ਼ਨ ਦੇ ਜਿਹੜੇ ਨੇ, ਯਾਨੀ ਕਿ ਜਿਹੜੇ ਅਸੀਂ ਮੈਂਬਰ ਚੁਣਦੇ ਹਾਂ ਕੌਂਸਲਰ ਦੀ ਸ਼ਕਲ ਦੇ ਵਿੱਚ, ਇਹ ਉਹਨਾਂ ਦੇ ਹੁੰਦੇ ਨੇ। ਪਰ 85 ਤੋਂ ਬਾਅਦ ਜਿਹੜਾ ਹੈ ਇੱਕ ਐਸਾ ਜਿਹੜਾ ਵਰਤਾਰਾ ਸਿਆਸਤ ਦੇ ਵਿੱਚ ਆਇਆ ਕਿ ਇਹ ਸਫਾਈ ਸੁਥਰਾਈ ਤੇ ਇਹ ਗਲੀਆਂ ਬਣਵਾਉਣਾ, ਸੜਕਾਂ ਬਣਵਾਉਣਾ, ਇਹ ਜਿਹੜਾ ਹੈ MNA ਤੇ MPA ਦੇ ਖਾਤੇ ਦੇ ਵਿੱਚ ਜਿਹੜਾ ਹੈ ਉਹ ਪਾਇਆ ਗਿਆ। ਔਰ ਇਸ ਸਿਲਸਿਲੇ ਦੇ ਵਿੱਚ ਉਹਨਾਂ ਲਈ ਫੰਡਸ ਜਿਹੜੇ ਨੇ ਉਹ ਵੀ ਜਿਹੜਾ ਹੈ ਉਹ ਮੁਖਤਸ ਕਰ ਦਿੱਤੇ ਗਏ। ਔਰ ਇਹ ਫਿਰ ਜਿਹੜੇ ਫੰਡਸ ਨੇ ਇਹ ਰਿਸ਼ਵਤ ਦਾ ਜਿਹੜਾ ਹੈ ਸਿਆਸੀ ਵਫਾਦਾਰੀਆਂ ਬਦਲਣ ਵਾਸਤੇ ਵਰਤੇ ਜਾਣ ਜਿਹੜੇ ਨੇ ਉਹ ਲੱਗ ਪਏ। ਅਜੇ ਤੱਕ ਕਿਸੇ ਸਿਆਸੀ ਪਾਰਟੀ ਨੇ ਇਹ ਐਲਾਨ ਨਹੀਂ ਕੀਤਾ ਕਿ ਉਹ ਜੇ ਉਹਨਾਂ ਨੂੰ ਹੁਣ ਮੌਕਾ ਮਿਲਿਆ ਤੇ ਉਹ ਇਹ ਜਿਹੜਾ ਗਲੀਆਂ ਬਣਾਉਣਾ ਔਰ ਸੜਕਾਂ ਬਣਾਉਣਾ ਜਿਹੜਾ ਹੈ ਇਹ MNA ਤੇ MPA ਕੋਲੋਂ ਲੈ ਕੇ ਤੇ ਵਾਪਸ ਕਾਰਪੋਰੇਸ਼ਨ ਜਿਹੜੀ ਹੈ ਉਸ ਨੂੰ ਜਿਹੜਾ ਹੈ ਇਹ ਦੇ ਦਿੱਤੇ ਜਾਣਗੇ। ਔਰ ਇਹ ਚੂੰਕਿ ਬਲਦਿਆਤੀ ਅਦਾਰਿਆਂ ਦੇ ਕੰਮ ਨੇ ਲਿਹਾਜ਼ਾ ਉਹਨਾਂ ਨੂੰ ਹੀ ਜਿਹੜਾ ਨਾ ਸੌਂਪਦੇ ਨੇ। ਕਿਸੇ ਵੀ ਪਾਰਟੀ ਨੇ ਇਸ ਤੇ ਜਿਹੜਾ ਹੈ ਕੋਈ ਗੱਲ ਜਿਹੜੀ ਹੈ ਉਹ ਨਹੀਂ ਕੀਤੀ, ਕਿਉਂਕਿ ਹਰ ਕੋਈ ਪਾਰਟੀ ਵੀ ਇਹ ਨਹੀਂ ਚਾਹੁੰਦੀ ਕਿ ਇਹ ਜਿਹੜੇ ਕਰੋੜਾਂ ਰੁਪਏ ਦੇ ਫੰਡ ਨੇ ਇਹ ਜਿਹੜੀ ਬਲਦੀਆ ਹੈ ਉਸ ਦੇ ਕੋਲ ਜਾਣ, ਬਲਕਿ ਇਹ ਜਿਹੜੇ ਫੰਡਸ ਨੇ ਇਹ MNA ਤੇ MPA ਕੋਲ ਰਹਿਣ, ਕਿਉਂਕਿ MNA ਤੇ MPA ਜਿਹੜਾ ਹੈ ਉਹ ਕਰੋੜਾਂ ਰੁਪਏ ਲਾ ਕੇ ਤੇ ਆਵਾਮ ਦੀ ਨੁਮਾਇੰਦਗੀ ਕਰਨ ਆਉਂਦਾ ਹੈ। ਤੁਸੀਂ ਆਪ ਹੀ ਜ਼ਰਾ ਸੋਚੋ ਕਿ ਜਿਹੜਾ ਬੰਦਾ ਕਰੋੜਾਂ ਰੁਪਏ ਲਾ ਕੇ ਇਹ ਦਾਅਵਾ ਕਰੇ ਕਿ ਉਹ ਆਵਾਮ ਦੀ ਸੇਵਾ ਕਰੇਗਾ, ਇਹ ਗੱਲ ਫੱਬਦੀ ਨਹੀਂ ਹੈ, ਇਹ ਗੱਲ ਜੱਚਦੀ ਨਹੀਂ ਹੈ। ਕਿਉਂਕਿ ਆਵਾਮ ਦੀ ਜਿਹੜੀ ਸੇਵਾ ਹੈ ਉਹ ਕਰੋੜਾਂ ਰੁਪਈਆ ਲਾ ਕੇ ਜਿਹੜੀ ਹੈ ਉਹ ਨਹੀਂ ਹੁੰਦੀ। ਆਵਾਮ ਦੀ ਫਿਰ ਜਿਹੜੀ ਸੇਵਾ ਹੈ ਉਹ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਦਸਤਰਖਾਨ ਖੋਲ੍ਹੇ ਨੇ ਉਹ ਕਰ ਰਹੇ ਨੇ। ਇਸੇ ਤਰ੍ਹਾਂ ਹੀ ਹੋਰ ਜਿਹੜੇ ਲੋਕ ਫਲਾਹੀ ਅਦਾਰੇ ਜਿਹੜੇ ਨੇ ਉਹ ਚਲਾ ਰਹੇ ਨੇ, ਆਵਾਮ ਦੀ ਸੇਵਾ ਤੇ ਫਿਰ ਉਹ ਕਰ ਰਹੇ ਨੇ। ਨਹੀਂ, ਆਵਾਮ ਦੀ ਸੇਵਾ ਜਿਹੜੀ ਹੈ ਪੋਲੀਟੀਕਲੀ ਉਹ ਇਹ ਨਹੀਂ ਹੁੰਦੀ, ਬਲਕਿ ਐਸੇ ਕਵਾਨੀਨ ਬਣਾਉਣਾ ਹੁੰਦੇ ਨੇ ਜਿਹਦੇ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜਾ ਹੈ ਉਹ ਸੌਖ ਆਵੇ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਜਿਹੜਾ ਹੈ ਉਹ ਸੁੱਖ ਚੈਨ ਆਵੇ। ਸੋ ਸੁੱਖ ਚੈਨ ਜਿਹੜਾ ਹੈ ਉਹ ਇਹ ਜਿਹੜੀ ਮੁਲਕ ਦੀ ਪਾਰਲੀਮੈਂਟ ਹੈ ਉਹ ਹੀ ਲੋਕਾਂ ਨੂੰ ਜਿਹੜਾ ਹੈ ਉਹ ਉਸ ਮੁਲਕ ਦੇ ਰਹਿਣ ਵਾਲੇ ਤਮਾਮ ਲੋਕਾਂ ਨੂੰ ਉਹ ਹੀ ਦੇ ਸਕਦੀ ਹੈ। ਇਹ ਜਿਹੜੇ ਫਲਾਹੀ ਅਦਾਰੇ ਨੇ ਇਹ ਆਵਾਮ ਨੂੰ ਸੁੱਖ ਚੈਨ ਜਿਹੜਾ ਹੈ ਉਹ ਨਹੀਂ ਦੇ ਸਕਦੇ। ਇਹ ਕੁਛ ਲੋਕਾਂ ਦੇ ਮਸਲੇ ਤੇ ਜਿਹੜੇ ਨੇ ਉਹ ਹੱਲ ਕਰ ਸਕਦੇ ਨੇ, ਪਰ ਇਹ ਜਿਹੜੀ 22 ਕਰੋੜ ਆਵਾਮ ਹੈ ਉਸ ਦੇ ਇਹ ਮਸਲੇ ਜਿਹੜੇ ਨੇ ਇਹ ਹੱਲ ਨਹੀਂ ਕਰ ਸਕਦੇ। ਸੋ ਜਿਹੜਾ MNA ਤੇ MP ਕਰੋੜਾਂ ਰੁਪਏ ਲਾ ਕੇ ਆਉਂਦਾ ਹੈ ਉਹ ਅਰਬਾਂ ਰੁਪਏ ਕਮਾਉਣ ਆਉਂਦਾ ਹੈ, ਉਹ ਤੁਹਾਡੀ ਸੇਵਾ ਕਰਨ ਜਿਹੜਾ ਹੈ ਉਹ ਨਹੀਂ ਆਉਂਦਾ। ਸੋ ਸਿਆਸਤ ਨੂੰ ਲੋੜ ਇਸ ਗੱਲ ਦੀ ਹੈ ਕਿ ਸਿਆਸਤ ਕਰਨ ਦਾ ਜਿਹੜਾ ਢੰਗ ਹੈ ਇਸ ਨੂੰ ਜਿਹੜਾ ਹੈ ਉਹ ਬਦਲਿਆ ਜਾਏ। ਔਰ ਇਹ ਬਦਲ ਤਾਂ ਹੀ ਸਕਦਾ ਹੈ ਕਿ ਜੇ ਆਵਾਮ ਜਿਹੜੀ ਹੈ ਉਹ ਇਸ ਦੇ ਉੱਤੇ ਜ਼ੋਰ ਦੇਵੇ ਕਿ ਨਹੀਂ ਬਈ ਅਸੀਂ ਜਿਹੜਾ ਹੈ ਇਹ ਜਿਹੜੇ ਖਾਣੇ ਜਿਹੜੇ ਪਕਾਏ ਜਾਂਦੇ ਨੇ ਇਹਨਾਂ ਜਲਸਿਆਂ ਦੇ ਉੱਤੇ ਅਸੀਂ ਇਸ ਦੇ ਪੱਖ ਦੇ ਵਿੱਚ ਨਹੀਂ, ਅਸੀਂ ਇਹ ਖਾਣੇ ਜਿਹੜੇ ਨੇ ਇਹ ਨਹੀਂ ਖਾਣੇ, ਅਸੀਂ ਇਹ ਚਾਵਾਂ ਜਿਹੜੀਆਂ ਨੇ ਇਹ ਨਹੀਂ ਪੀਣੀਆਂ, ਅਸੀਂ ਇਹ ਜਿਹੜੇ ਤੁਸੀਂ ਸਾਨੂੰ ਆਟੇ ਦੇ ਤੋੜੇ ਦੇ ਰਹੇ ਹੋ ਇਹ ਅਸਾਂ ਨਹੀਂ ਲੈਣੇ, ਕਿਉਂਕਿ ਅੱਜ ਅਸੀਂ ਇੱਕ ਤੋੜਾ ਲੈ ਰਹੇ ਹਾਂ, ਕੱਲ੍ਹ ਤੁਸੀਂ ਕਰੋੜਾਂ ਰੁਪਏ ਦੀ ਸ਼ਕਲ ਦੇ ਵਿੱਚ ਸਾਡੀਆਂ ਹੱਡਾਂ ਦੇ ਵਿੱਚੋਂ ਜਿਹੜਾ ਹੈ ਉਹ ਕੱਢਣਾ ਹੈ। ਸੋ ਇਸ ਗੱਲ ਦੀ ਜਿਹੜੀ ਸਾਰ ਹੈ ਉਹ ਜਦ ਤੱਕ ਆਵਾਮ ਦੇ ਵਿੱਚ ਪੈਦਾ ਨਹੀਂ ਹੁੰਦੀ, ਕਿਉਂਕਿ ਆਵਾਮ ਜਿਹੜੇ ਨੇ ਉਹ ਤਾਕਤ ਹੁੰਦੇ ਨੇ, ਆਵਾਮ ਜਿਹੜੇ ਨੇ ਉਹ ਹੀ ਤਬਦੀਲੀ ਲਿਆ ਸਕਦੇ ਨੇ। ਸੋ ਆਵਾਮ ਜਦ ਤੱਕ ਇਸ ਗੱਲ ਦੀ ਸਾਰ ਨਹੀਂ ਰੱਖਣਗੇ ਇਹ ਤਬਦੀਲੀ ਜਿਹੜੀ ਹੈ ਇਹ ਮੁਮਕਿਨ ਨਹੀਂ ਹੈ। ਸੋ ਇਹ ਜਿਹੜਾ ਸਾਡੀ ਆਵਾਮ ਹੈ ਇਹਨੂੰ ਇਹ ਸੋਚਣਾ ਪਵੇਗਾ ਕਿ ਮੈਂ ਹੀ ਜਿਹੜਾ ਹੈ
ਇਸ ਮੁਲਕ ਦੇ ਵਿੱਚ ਜਿਹੜੀ ਹੈ ਤਬਦੀਲੀ ਦਾ ਕਾਰਨ ਆ। ਸੋ ਜਦੋਂ ਬੰਦੇ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਉਹ ਹੀ ਇਸ ਤਬਦੀਲੀ ਦਾ ਕਾਰਨ ਹੈ, ਔਰ ਫਿਰ ਉਹ ਖੜਾ ਹੋ ਜਾਵੇ ਇਸ ਗੱਲ ਦੇ ਉੱਤੇ ਕਿ ਉਸ ਨੇ ਕੋਈ ਐਸੀ ਹੈਂਕੀ ਪੈਂਕੀ ਜਿਹੜੀ ਹੈ ਉਹ ਨਹੀਂ ਕਰਨੀ ਜਿਹਦੇ ਕਾਰਨ ਜਿਹੜਾ ਹੈ ਇੱਕ ਬੇਈਮਾਨ ਠੱਗ ਤੇ ਨਾ ਅਹਿਲ ਆਦਮੀ ਜਿਹੜਾ ਹੈ ਉਹ ਸਾਡੇ ਸਿਰਾਂ ਤੇ ਜਿਹੜਾ ਹੈ ਉਹ ਮੁਸੱਲਤ ਹੋ ਜਾਏ। ਸੋ ਸੱਜਣੋ ਤੇ ਮਿੱਤਰੋ, ਮੈਨੂੰ ਆਸ ਹੈ ਕਿ ਤੁਸੀਂ ਇਸ ਜਿਹੜੀ ਵੀਡੀਓ, ਇਹ ਬੜੀ ਵੀਡੀਓ ਹੈ, ਕਿਉਂਕਿ ਅਸੀਂ ਜਿਹੜੀ ਗੱਲ ਹੈ ਉਹ ਆਵਾਮ ਦੀ ਭਲਾਈ ਦੀ ਕਰ ਰਹੇ ਹਾਂ। ਸੋ ਆਪਣੀ ਭਲਾਈ ਹਰ ਕੋਈ ਚਾਹੁੰਦਾ ਹੈ, ਤੇ ਤੁਸੀਂ ਜੇ ਦੂਸਰਿਆਂ ਦੀ ਭਲਾਈ ਚਾਹੁੰਦੇ ਹੋ ਤਾਂ ਫਿਰ ਇਸ ਵੀਡੀਓ ਨੂੰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਔਰ ਇਹ ਜਿਹੜਾ ਘੰਟੀ ਵਾਲਾ ਬਟਨ ਹੈ ਇਹ ਜ਼ਰੂਰ ਦਬਾਓ, ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਕੁਲ ਦਾ ਭਲਾ ਤੇ ਕੁਲ ਦੀ ਖੈਰ।